ਅਗਲੀ ਗੱਲ ਕਰੀਏ ਬਿਜਲੀ ਕਨੈਕਸ਼ਨਾਂ ਦੀ। ਇਹਨਾਂ ਨੇ ਨੋ ਐਨਓਸੀ ਜਿਹੜਾ ਲਿਆਂਦਾ ਹੈ, ਉਹ ਲੋਕਾਂ ਨੂੰ ਸਹੂਲਤ ਹੈ ਜਾਂ ਫਿਰ ਮਾਫੀਏ ਨੂੰ ਜੀ? ਪ੍ਰਵੀਨ ਜੀ, ਨਵੇਂ ਮੰਤਰੀ ਨੇ ਅੱਜ ਕੱਲ੍ਹ ਸੰਜੀਵ ਅਰੋੜਾ ਜੀ। ਠੀਕ ਹੈ ਜੀ। ਉਹ ਬੰਦਾ ਕਾਰੋਬਾਰੀ ਹੈ। ਬਿਲਕੁਲ ਸਹੀ ਹੈ। ਤੇ ਉਸ ਨੂੰ ਟਾਸਕ ਹੀ ਇਹੀ ਦਿੱਤਾ ਕਿ ਤੂੰ ਪੈਸਾ ਕਿਵੇਂ ਇਕੱਠਾ ਕਰਕੇ ਲਿਆਉਣਾ ਹੈ, ਮਤਲਬ ਸਰਕਾਰ ਦੇ ਲਈ। ਮੈਂ ਕਿਸੇ ਗਲਤ ਮਨਸ਼ਾ ਨਾਲ ਨਹੀਂ ਗੱਲ ਕਰ ਰਿਹਾ, ਮੈਂ ਗੱਲ ਕਰ ਰਿਹਾ ਕਿ ਉਹਨੂੰ ਟਾਸਕ ਦਿੱਤਾ ਕਿ ਸਰਕਾਰੀ ਖਜ਼ਾਨੇ 'ਚ ਪੈਸਾ ਲੈ ਕੇ ਆਉਣਾ। ਪਰ ਕੀ ਸੱਚਮੁੱਚ ਅਜੇ ਇਸ ਮਨਸ਼ਾ ਨਾਲ ਕੰਮ ਹੁੰਦਾ ਕਿ ਮਨਸ਼ਾ ਕੋਈ ਹੋਰ ਪਾਲੀ ਜਾਂਦੀ ਹੈ? ਜੀ ਜੀ। ਮੈਂ ਨਹੀਂ ਕਹਿੰਦਾ ਕਿ ਸੰਜੀਵ ਅਰੋੜੇ ਨੂੰ ਆਪਣੇ ਲਈ ਕੋਈ ਲੋੜ ਹੋਊਗੀ, ਪਰ ਉਹ ਤਾਂ ਅਗਲਾ ਇੰਨਾ ਪੈਸੇ ਪੂਸੇ ਵਾਲਾ ਕਿ ਜੇ ਇੱਕ ਦੀ ਬਜਾਏ 2-2 ਸੀਟਾਂ ਇੱਧਰ ਉੱਧਰ ਕਰਾ ਸਕਦਾ, ਖਰੀਦ ਸਕਦਾ, ਰਾਜ ਸਭਾ ਤੋਂ ਲੈ ਕੇ ਵਿਧਾਨ ਸਭਾ ਤੱਕ ਦੀ। ਫਿਰ ਅਗਲਾ ਚਲੋ ਹੋ ਸਕਦਾ ਕਿ ਨਾ ਉਹਨੂੰ ਇਕੱਠਾ ਕਰਨ ਦੀ ਲੋੜ, ਪਰ ਇਕੱਠਾ ਕਰਕੇ ਦੇ ਕਿਹਨੂੰ ਰਿਹਾ? ਫਿਰ ਦੇ ਕਿਹਨੂੰ ਰਿਹਾ? ਸਹੀ ਗੱਲ। ਕਿਹਦੇ ਲਈ ਕੰਮ ਕਰ ਰਿਹਾ? ਹੁਣ ਪਹਿਲੀ ਨਜ਼ਰੇ ਬਿਜਲੀ ਮੰਤਰੀ ਸਾਹਿਬ ਦਾ ਇਹ ਫੈਸਲਾ ਲੋਕ ਹਿੱਤੀ ਲੱਗਦਾ ਹੈ ਕਿ ਵੀ ਬਿਜਲੀ ਕਨੈਕਸ਼ਨ ਲੈਣਾ ਆਪਣੇ ਆਮ ਬੰਦੇ ਲਈ ਨਾ ਵੱਡੀ ਚੁਣੌਤੀ ਹੁੰਦਾ ਜੀ। ਫਰੀ ਜਾਓ, ਪਹਿਲਾਂ ਸਰਪੰਚ ਤੋਂ ਲਿਖਾ ਕੇ ਲਿਆਓ ਜੀ, ਫਿਰ ਲੰਬੜਦਾਰ ਤੋਂ ਲਿਖਾ ਲਓ ਜੀ, ਜੀ ਹੁਣ ਰਿਪੋਰਟ ਬਣਾ ਕੇ ਲਿਆਓ ਜੀ, ਹੁਣ ਇੱਥੇ ਮੋਹਰਾਂ ਲੱਗਣੀਆਂ ਜੀ, ਇੱਥੇ ਜੇਈ ਦੀ ਰਿਪੋਰਟ ਚਾਹੀਦੀ ਹੈ ਜੀ, ਇੱਥੇ ਐਸਡੀਓ ਤੋਂ ਦਸਤਖਤ ਕਰਾਓ ਜੀ, ਹੈ ਨਾ, ਪਤਾ ਨਹੀਂ ਕੀ ਕੁਛ, ਫਿਰ ਉਹ ਲੋਡ ਦਾ ਸਰਟੀਫਿਕੇਟ ਲਿਆਓ ਜੀ। ਬਹੁਤ ਬਹੁਤ ਲੰਬੀ ਪ੍ਰਕਿਰਿਆ। ਔਰ ਇਸ ਲੰਬੀ ਪ੍ਰਕਿਰਿਆ 'ਚ ਅੱਜ ਇੱਕ ਨਹੀਂ ਬੈਠਾ ਸੀਟ ਤੇ, ਕੱਲ ਨੂੰ ਦੂਆ ਨਹੀਂ ਬੈਠਾ, ਉਹ ਰਿਪੋਰਟ ਉਹਦੇ ਕੋਲ ਪਈ ਹੈ, ਤੀ ਉਹਦੇ ਕੋਲ ਪਈ ਹੈ, ਫਿਰ ਮੱਥੇ ਟੇਕਣੇ ਪੈਂਦੇ ਨੇ ਕਈ ਖੜਿਆਂ ਤੇ, ਤਾਂ ਜਾ ਕੇ ਕਨੈਕਸ਼ਨ ਮਿਲਦਾ। ਸਹੀ ਹੈ। ਇੱਕ ਲੰਬੀ ਜਦੋਜਹਿਦ। ਹੁਣ ਇਹ ਸਾਰੀ ਪੀੜ ਚੋਂ ਲੰਘਣ ਵਾਲੇ ਲੋਕਾਂ ਨੂੰ ਇਹ ਖਬਰ ਪਹਿਲੀ ਨਜ਼ਰੇ ਐਂ ਲੱਗਦਾ ਕਿ ਸਾਡੇ ਲਈ ਸਰਕਾਰ ਨੇ ਬੱਲੇ ਬੱਲੇ ਕਰਤੀ ਕਿ ਕੋਈ ਐਨਓਸੀ ਦੀ ਲੋੜ ਨਹੀਂ, ਕੋਈ ਕਿਤੋਂ ਲਿਖਾ ਕੇ ਲਿਆਉਣ ਦੀ ਲੋੜ ਨਹੀਂ, ਤੁਸੀਂ ਸਿਰਫ ਆਪਣਾ ਸੈਲਫੀ ਐਫੀਡੇਵਿਟ ਦਿਓ ਕਿ ਇਹ ਥਾਂ ਮੇਰੀ ਆ, ਇਸ ਕੰਮ ਲਈ ਵਰਤੀ ਜਾਣੀ ਹੈ, ਉਸ ਤਰ੍ਹਾਂ ਤੁਹਾਨੂੰ ਕਨੈਕਸ਼ਨ ਮਿਲ ਜੂਗਾ। ਕੱਲ ਨੂੰ ਜਾਂਚ ਦੇ ਵਿੱਚ, ਪੜਤਾਲ ਦੇ ਵਿੱਚ ਲੱਗਿਆ ਕਿ ਤੁਸੀਂ ਝੂਠ ਬੋਲਿਆ, ਗਲਤ ਹੋਇਆ, ਫਿਰ ਕਨੈਕਸ਼ਨ ਰੱਦ ਹੋ ਸਕਦਾ, ਨਹੀਂ ਕੋਈ ਦਿੱਕਤ ਨਹੀਂ ਜੀ। ਤੋਂ ਪਹਿਲੀ ਨਜ਼ਰੇ ਲੋਕ ਸਹੂਲਤ ਲੱਗਦੀ ਹੈ। ਪਰ ਸਵਾਲ ਇਹ ਹੈ ਕਿ ਜੇ ਇੱਕ ਪ੍ਰਕਿਰਿਆ ਬਣੀ ਹੈ, ਐਮਸੀ, ਸਰਪੰਚ, ਜੇ ਉਹ, ਤਾਂ ਘੱਟੋ ਘੱਟ ਉਹਦੇ ਵਿੱਚ ਚੱਲ ਜੇ, ਜ਼ਿਆਦਾ ਨਹੀਂ ਤਾਂ ਘੱਟ ਘੁਣ ਪੁੱਛਦਾ ਹੋਊਗਾ, ਜ਼ਿਆਦਾ ਨਹੀਂ ਪਿਸਦਾ ਹੋਊਗਾ। ਲੰਘਦਾ ਸਾਰਾ ਕੁਝ। ਹੁਣ ਵੀ ਤਾਂ ਇੱਥੇ ਬਾਹਰੀਆਂ ਦੀਆਂ ਮਤਲਬ ਕਿ ਰਹਿਸ਼ਾਂ ਵੀ ਨੇ, ਬਾਹਰੀਆਂ ਨੂੰ ਮਿਲੇ ਵੀ ਨੇ, ਪਰ ਜੇ ਹੁਣ ਤੁਸੀਂ ਖੁੱਲਾ ਹੀ ਖੇਲਣ ਨੂੰ ਫਿਰਦੇ ਹੋ, ਇਹ ਤਾਂ ਜਮਾ ਹੀ ਮੋਕਲਾ ਹੋ ਗਿਆ ਕੰਮ। ਸਹੀ ਹੈ। ਹੁਣ ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ, ਪੰਜਾਬ ਦੇ ਵਿੱਚ ਕਾਂਗਰਸੀਆਂ ਦੀ ਸਰਕਾਰ ਹੈ, ਪੰਜਾਬ ਦੇ ਵਿੱਚ ਹੁਣ ਮਾਨ ਸਰਕਾਰ। ਜਿਹੜੀ ਵੀ ਸਰਕਾਰ ਆਈ ਉਹਨੇ ਆਉਂਦੇ ਐਲਾਨ ਕੀਤਾ ਵੀ ਜਿੰਨੀਆਂ ਕਲੋਨੀਆਂ ਹੁਣ ਤੱਕ ਬਣਨੀਆਂ, ਇਹ ਤੋਂ ਬਾਅਦ ਕੋਈ ਨਹੀਂ ਨਵੀਂ ਬਣ ਦਿਆਂਗੇ ਗੈਰ ਕਾਨੂੰਨੀ ਕਲੋਨੀ। ਬਸ ਆਖਰੀ ਵਾਰ ਅਸੀਂ ਇਹਨੂੰ ਪਾਸ ਕਰਨ ਲੱਗੇ ਹਾਂ। ਬਹੁਤ ਦਬਾਅ ਸੀ ਸਾਡੇ ਤੇ। ਸਾਰਿਆਂ ਨੂੰ ਪਤਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਨਾਂ ਦੇ ਨਾਲ ਦੇ ਕਰਿੰਦੇ ਮੂਹਰੇ ਹੋ ਜਾਂਦੇ ਨੇ। ਮਾਫੀਆ ਇੱਕੋ ਹੈ। ਇੱਕ ਸ਼ਹਿਰ ਕਸਬੇ ਦੇ ਵਿੱਚ ਗਿਣੇ ਚੁਣੇ ਇਸ ਵੱਡੇ ਕਿਸਮ ਦੇ, ਮਤਲਬ ਵੈਸੇ ਤਾਂ ਅੱਜ ਕੱਲ੍ਹ ਪ੍ਰਾਪਰਟੀ ਡੀਲਰ ਬਹੁਤ ਨੇ, ਜਿਵੇਂ ਕਿਸੇ ਸਮੇਂ ਸਿੰਗਰਾਂ ਲਈ ਮਸ਼ਹੂਰ ਸੀ ਨਾ, ਕਿ ਇੱਟ ਪੁੱਟੇ ਤੇ ਸਿੰਗਰ ਕਹਿੰਦੇ ਜੀ ਨਹੀਂ, ਇੱਟਾਂ ਦੇ ਉੱਪਰ ਅੱਧੀ ਅੱਧੀ ਕਰਕੇ ਬੈਠੇ ਨੇ ਜੀ ਸਿੰਗਰ, ਉਹ ਹਰ ਪ੍ਰਾਪਰਟੀ ਡੀਲਰਾਂ ਦਾ ਜੀ ਹੈਗਾ ਬਿਲਕੁਲ। ਉਵੇਂ ਹੀ ਪ੍ਰਾਪਰਟੀ ਡੀਲਰ ਨੇ ਹੁਣ ਹਰ ਸ਼ਹਿਰ ਕਸਬੇ ਦੇ ਵਿੱਚ। ਇੱਕ ਘਰ ਕਿਸੇ ਨੂੰ ਤੁਸੀਂ ਪੁੱਛ ਲਓ ਕਿਸੇ ਜ਼ਮੀਨ ਖਰੀਦਣੀ ਆ, ਉਹ ਕਹਿੰਦਾ ਬਈ ਮੈਂ ਹੀ ਪ੍ਰਾਪਰਟੀ ਡੀਲਰ ਆ, ਮੈਂ ਦਵਾ ਦਿੰਦਾ। ਤੋ ਇਸ ਲਈ, ਪਰ ਫਿਰ ਵੀ ਹਰੇਕ ਇਲਾਕੇ 'ਚ 5, 10, 8, 10 ਅਜਿਹੇ ਧਨਾੜ ਹੁੰਦੇ ਨੇ ਜਿਨ੍ਹਾਂ ਦਾ ਮਿਲ ਕੇ ਇੱਕ ਗਰੋਹ ਹੁੰਦਾ। ਸਹੀ ਹੈ। ਤੇ ਉਹ ਬੜਾ ਕਾਰੋਬਾਰ ਕਰਦੇ ਨੇ, ਤੇ ਉਹਨਾਂ 'ਚ ਹਰ ਪਾਰਟੀ ਨਾਲ ਤਾਲਮੇਲ ਰੱਖਣ ਵਾਲਾ ਬੰਦਾ ਹੁੰਦਾ। ਜਿਹਦੀ ਸਰਕਾਰ ਆ ਗਈ, ਜਿਹਦਾ ਐਮਐਲਏ ਆ ਗਿਆ, ਉਹਦੇ ਵਾਲੇ ਬੰਦੇ ਨੂੰ ਮੂਹਰੇ ਕਰਕੇ ਉਹ ਕੰਮ ਕਰਦੇ ਨੇ, ਤੇ ਕਲੋਨੀਆਂ ਕੱਢਦੇ ਨੇ ਗੈਰ ਕਾਨੂੰਨੀ। ਸਹੀ ਹੈ, ਸਹੀ ਹੈ। ਤੇ ਬਾਅਦ ਚੋਂ ਸਰਕਾਰਾਂ ਨੂੰ ਮਾਨਤਾ ਦੇ ਦਿੰਦੀਆਂ ਨੇ। ਹੁਣ ਇਹ ਸਰਕਾਰ ਦੇ ਸਮੇਂ ਵੀ ਮਾਨਤਾਵਾਂ ਮਿਲੀਆਂ ਜੀ, ਕਲੋਨੀਆਂ ਅਜੇ ਵੀ ਉਸਰੋਂ ਨਹੀਂ ਹਟ ਰਹੀਆਂ। ਤੇ ਹੁਣ ਤੁਸੀਂ ਜਮਾ ਹੀ ਸਾਨ ਤਾਂ ਨਹੀਂ ਕਰ ਰਹੇ ਇਹਦਾ ਕਿ ਲਓ ਵੀ ਲੈਂਡ ਮਾਫੀਆ ਵਾਲਿਓ ਸਾਡੇ ਲਈ ਹੋਰ ਮੱਥਾ ਟੇਕ ਜਿਓ, ਤੁਹਾਡੇ ਲਈ ਕੋਈ ਦਿੱਕਤ ਨਹੀਂ, ਸਭ ਤੋਂ ਪਹਿਲਾਂ ਬਿਜਲੀ ਕਨੈਕਸ਼ਨ ਮਿਲਿਆ ਕਰੂਗਾ ਤੁਹਾਨੂੰ, ਚੱਕੋ। ਤੇ ਲੱਗੂਗਾ ਐ ਕਿ ਕਲੋਨੀ 'ਚ ਜਿਹਨੇ ਪਲਾਟ ਰਹੇ ਨੇ ਉਹਦੇ ਲਈ ਸਹੂਲਤ ਹੈ। ਅਸੀਂ ਰਾਹ ਮੋਕਲਾ ਮਾਫੀਆ ਲਈ ਕਰਨਾ। ਕੀ ਇਹ ਇਕੱਲਾ ਲੈਂਡ ਮਾਫੀਆ ਲਈ ਉਹ ਹੈ ਐਨਓਸੀ ਦਾ ਮਾਮਲਾ, ਜਾਂ ਬੀਜੇਪੀ ਜਿਹੜੇ ਟਰੈਕ ਤੇ ਪੰਜਾਬ 'ਚ ਦਾਖਲ ਹੋਣਾ ਚਾਹ ਰਹੀ ਹੈ, ਉਸ ਟਰੈਕ ਨੂੰ ਵੀ ਸਾਫ਼ ਕੀਤਾ ਜਾ ਰਿਹਾ ਕਿ ਆਉਣ ਦੋ ਬਾਹਰੀਆਂ ਨੂੰ, ਆਓ ਇਕੱਲਾ ਐਫੀਡੇਵਿਟ ਦਿਓ ਤੇ ਕਨੈਕਸ਼ਨ ਲਓ। ਇਹ ਦੋ ਪਹਿਲੂ ਗੌਰ ਕਰਨ ਵਾਲੇ ਨੇ ਜੀ। ਸਹੀ ਹੈ ਕਿ ਜਿਹੜੀ ਵੋਟ ਖਰੀਦਣੀ ਆਸਾਨ ਹੈ, ਜਿਹੜੀ ਵੋਟ ਪੂਰੇ ਇੱਕ ਲੰਬੜਦਾਰ ਦੇ ਕਹੇ ਤੇ ਪੈਣੀ ਹੈ ਨਾ, ਜਿਹੜੀ ਵੋਟ ਨੇ ਸਵਾਲ ਨਹੀਂ ਕਰਨਾ ਕਿ ਸਾਡੇ ਗਲੀਆਂ ਨਾਲੀਆਂ ਬਣਾਈਆਂ ਕਿ ਨਹੀਂ ਬਣਾਈਆਂ, ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਕਿ ਨਹੀਂ ਦਿੱਤਾ, ਜਿਹੜਾ ਸਾੜੀ ਸੂਟ ਪੈਸਾ ਰਾਸ਼ਨ ਥੈਲੇ ਦੀ ਵਿਕਣੀ ਹੈ,
ਉਸ ਵੋਟ ਨੂੰ ਕਨੈਕਸ਼ਨ ਦੇ ਕੇ ਤੁਸੀਂ ਪੱਕਾ ਤਾਂ ਨਹੀਂ ਕਰ ਕਿ ਕਨੈਕਸ਼ਨ ਵੀ ਚੱਕ ਤੇ ਮੁਫਤ ਵੀ ਹੈ ਕਿ 300 ਯੂਨਿਟ ਵੀ ਮਾਫ ਨੇ ਤੇ ਬਿਜਲੀ ਕਨੈਕਸ਼ਨ ਵੀ ਤੈਨੂੰ ਪਹਿਲਾਂ ਕੋਈ ਐਨਓਸੀ ਦੀ ਲੋੜ ਨਹੀਂ। ਕੀ ਇਹ ਉਹ ਵੋਟ ਬੈਂਕ ਆਪਣੇ ਲਈ ਪੱਕਾ ਕਰਨਾ ਕਿ ਜਿਹੜੇ ਗਾਹਾਂ ਨੂੰ ਆਉਣ ਨੂੰ ਫਿਰਦੇ ਨੇ ਉਹਨਾਂ ਲਈ ਪੱਕਾ ਕਰਨਾ, ਇਹ ਤਾਂ ਰੱਬ ਜਾਣੇ। ਪਰ ਇਹ ਜਿਹੜਾ ਪਹਿਲੀ ਨਜ਼ਰੇ ਦਿਖਦਾ ਹੈ, ਕਿਉਂਕਿ ਮੈਂ ਪਹਿਲਾਂ ਵੀ ਸ਼ਾਇਦ ਕਦੇ ਕਿਹਾ ਸਿਆਸਤ 'ਚ ਜੋ ਦਿਖਦਾ ਉਹ ਹੁੰਦਾ ਨਹੀਂ, ਜੋ ਹੁੰਦਾ ਉਹ ਦਿਖਦਾ ਨਹੀਂ। ਬਿਲਕੁਲ ਜੀ।